ਅੱਜ ਦੀਆਂ ਜੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ, ਉਹ ਇੰਡੀਆ ਦੀ ਕਰੰਸੀ ਨੂੰ ਲੈ ਕੇ ਹੈਗੀ ਆ। ਜੀ। ਅੱਜ ਟੌਪ ਦੇ ਜਿੰਨੇ ਵੀ ਗੂਗਲ ਸਰਚ ਕਰ ਲਓ, ਘੱਟੋ ਘੱਟ 2 ਪੇਜ ਇਹਦੇ ਨਾਲ ਹੀ ਭਰੇ ਹੋਏ ਆ ਵੀ ਜਿਹੜਾ ਇੰਡੀਆ ਦਾ ਰੁਪਈਆ ਆ ਹੂੰ, ਉਹ ਆਲ ਟਾਈਮ ਲੋ ਔਨ ਅੱਛਾ, ਯੂਐਸ ਟੈਰਿਫ ਰੀਜ਼ਨ। ਜੀ। ਸੋ ਕਹਿੰਦੇ ਵੀ ਚੌਥਾ ਮਹੀਨਾ ਹੋ ਗਿਆ ਲਗਾਤਾਰ ਜਿਹੜਾ ਇੰਡੀਆ ਦਾ ਰੁਪਈਆ ਆ ਉਹ ਹੂੰ, ਥੱਲੇ ਨੂੰ ਜਾ ਰਿਹਾ ਹੈਗਾ। ਹੂੰ, ਹੂੰ, ਹੁਣ ਜਦੋਂ ਤੋਂ ਹੀ 50% ਜਿਹੜੇ ਟੈਰਿਫ 25% ਤੋਂ ਵਧਾ ਕੇ 50% ਕੀਤੇ ਗਏ ਆ, ਜੀ। ਤੇ ਇੰਡੀਆ ਦੀ ਰੁਪਈਏ ਦੀ ਜਿਹੜੀ ਕੀਮਤ ਆ ਅੱਜ ਯੂਐਸ ਡਾਲਰ ਦੇ ਮੁਤਾਬਕ 88 ਰੁਪਏ ਤੇ 30 ਪੈਸੇ ਹੋ ਗਈ ਹੈਗੀ ਆ। ਹੂੰ, ਸੋ ਇਹ ਕਹਿੰਦੇ ਲੋਐਸਟ ਲੈਵਲ ਆ, ਜੀ। 0.65% ਡਾਊਨ ਹੈਗਾ ਔਨ ਏ ਡੇ। ਸੋ ਕਰੰਸੀ ਲੋਐਸਟ ਆ 88.3075। ਤੇ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇੰਟਰਵੀਨ ਕਰਨਾ ਪਿਆ ਹੈਗਾ ਆ। ਕਹਿੰਦੇ ਵੀ ਜਿਹੜੇ ਯੂਐਸ ਦੇ ਟੈਰਿਫਸ ਆ ਇਹ ਹੋਰ ਅਸਰ ਕਰਨਗੇ ਇੰਡੀਆ ਦੇ ਬੈਲੈਂਸ ਆਫ ਪੇਮੈਂਟ ਸਟ੍ਰੈਸ ਦੇ ਉੱਤੇ, ਕੀਪ ਫਾਈਨੈਂਸ਼ੀਅਲ ਫਲੋ ਵੀਕ ਐਂਡ ਵਾਈਡਨ ਦਾ ਟ੍ਰੇਡ ਡੈਫੀਸਿਟ। ਹੂੰ, ਹੂੰ, ਇਹ ਇੱਕ ਉੱਥੇ ਦੇ ਐਫਐਕਸ ਸਟ੍ਰੈਟਜਿਸਟ ਹੈਗੇ ਆ, ਧੀਰਜ ਨੇਮ ਕਰਕੇ, ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ। ਤੇ ਕਹਿੰਦੇ ਵੀ ਮੈਨੂੰ ਲੱਗਦਾ ਵੀ ਡਾਲਰ ਜਿਹੜਾ ਆ ਉਹ ਕਾਫੀ ਵੀਕ ਰਹੂਗਾ। ਹੂੰ, ਹੂੰ, ਸੋ ਆਪਾਂ ਬਹੁਤ ਚਿਰਾਂ ਤੋਂ ਆਪਣੇ ਜਿਹੜੇ ਭੈਣ ਭਰਾ ਉਹਨਾਂ ਨੂੰ ਦੱਸਦੇ ਰਹਿੰਦੇ ਵੀ ਭਾਈ ਜਿਹੜੇ ਪੈਸੇ ਤੁਹਾਡੇ ਪਏ ਆ ਜੀ। ਇੰਡੀਆ 'ਚ ਉਹਨਾਂ ਨੂੰ ਮੂਵ ਕਰ ਲਓ, ਇੱਥੇ ਜਿਹੜੇ ਯੂਐਸਏ 'ਚ ਰਹਿੰਦੇ ਆ ਪੈਨਸ਼ਨਾਂ ਜਿਹੜੀਆਂ ਆਉਂਦੀਆਂ ਨਾ ਉਹ ਨਹੀਂ, ਕੋਈ ਫਾਇਦਾ ਨਹੀਂ ਹੈ, ਉਹ ਰੁਪਈਏ ਦੀ ਕੀਮਤ ਥੱਲੇ ਨੂੰ ਧੜਾ ਧੜ ਜਿਹੜੀ ਆ ਹੂੰ। ਉਹ ਜਾ ਰਹੀ ਹੈਗੀ ਆ। ਹਾਂਜੀ, ਬਿਲਕੁਲ ਤੇ ਇਹ ਆਪਾਂ ਲਗਾਤਾਰ ਚਰਚਾ ਕਰ ਰਹੇ ਹਾਂ ਵੀ ਇਹਦੇ ਜਿਹੜਾ ਹੇਠਾਂ ਜਾਣ ਪਿੱਛੇ ਜਿਹੜੇ ਕਾਰਨ ਆ ਉਹ ਉੱਥੋਂ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀਜ਼ ਆ ਉਹਨਾਂ ਦਾ ਬਹੁਤ ਵੱਡਾ ਰੋਲ ਆ। ਟੈਰਿਫ ਨੇ ਇਹਦੇ ਉੱਤੇ ਜਿਹੜੀ ਆ ਉਹ ਆਪਾਂ ਕਹਿ ਦਈਏ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਟੈਰਿਫ ਜਿਹੜੇ ਨੇ ਉਹ ਇੰਡੀਅਨ ਇਕੋਨਮੀ ਨੂੰ ਉਹਨਾਂ ਨੇ ਬਹੁਤ ਧੱਕਾ ਲਾਇਆ। ਹਾਲੇ ਆંકੜਿਆਂ ਦੇ ਮੁਤਾਬਕ ਤਾਂ ਇਹ ਕਹਿਣਾ ਥੋੜ੍ਹਾ ਜਿਹਾ ਜਲਦਬਾਜ਼ੀ ਹੋਊਗੀ ਵੀ ਉਹਨਾਂ ਦੀ ਜੀਡੀਪੀ ਤੇ ਕਿੰਨਾ ਅਸਰ ਪਊਗਾ, ਪਰ ਇੱਕ ਮੋਟੇ ਅੰਦਾਜ਼ੇ ਮੁਤਾਬਕ ਇੰਡੀਆ ਦਾ ਜਿਹੜਾ ਰੈਵਨਿਊ ਸੀਗਾ ਉਹਨੂੰ ਇਹਦੇ ਨਾਲ ਤਕਰੀਬਨ ਸੈਂਕੜੇ ਤੋਂ ਹਜ਼ਾਰਾਂ ਕਰੋੜਾਂ ਦਾ ਜਿਹੜਾ ਘਾਟਾ ਉਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਡਾਲਰ ਇਸੇ ਤਰ੍ਹਾਂ ਹੋਰ ਰੁਪਈਏ ਦੇ ਮੁਕਾਬਲੇ ਮਜ਼ਬੂਤ ਹੁੰਦਾ ਤਾਂ ਇਹ ਜਿਹੜਾ ਘਾਟਾ ਇਹ ਵੱਧ ਵੀ ਸਕਦਾ। ਇੰਡੀਆ ਦਾ ਜਿਹੜਾ ਹੁਕਮਰਾਨ ਹੈ ਇਸ ਟਾਈਮ ਮੋਦੀ, ਉਹ ਰੂਸ ਤੇ ਚੀਨ ਦੇ ਨਾਲ ਵਪਾਰ ਨੂੰ ਵਧਾਉਣ ਦੇ ਲਈ ਜਾਂ ਐਕਸਪੋਰਟ ਵਧਾਉਣ ਦੇ ਲਈ ਜਿਹੜੇ ਹੱਥ ਪੈਰ ਤਾਂ ਮਾਰ ਰਿਹਾ, ਤਰਲੇ ਤਾਂ ਕਰ ਰਿਹਾ, ਪਰ ਅਸਲ ਦੇ ਵਿੱਚ ਉਹਨਾਂ ਦੇ ਹੱਥ ਪੱਲੇ ਪਊਗਾ ਨਹੀਂ ਪਊਗਾ ਇਹਦੇ ਬਾਰੇ ਕਹਿਣਾ ਬਹੁਤ ਔਖਾ। ਚੀਨ ਦੇ ਨਾਲ ਹੁਣ ਤੁਸੀਂ ਕੀ ਵਪਾਰ ਕਰ ਲਓਗੇ? ਚੀਨ ਦਾ ਮੈਨੂਫੈਕਚਰਿੰਗ ਜਿਹੜੀ ਇੰਡਸਟਰੀ ਆ ਉਹ ਇੰਨੀ ਕੁ ਤਾਕਤਵਰ ਹੋ ਚੁੱਕੀ ਹੈ ਵੀ ਏਸ਼ੀਆ ਦੇ ਵਿੱਚ, ਏਸ਼ੀਆ ਤੋਂ ਲੈ ਕੇ ਪੂਰੀ ਦੁਨੀਆ ਭਰ ਦੇ ਵਿੱਚ ਉਹਦੀ ਧਾਕ ਆ। ਉੱਥੇ ਤੁਸੀਂ ਕੀ ਸਮਾਨ ਵੇਚ ਲਓਗੇ? ਅਮਰੀਕਨ ਕੰਜ਼ਿਊਮਰ ਦੇ ਮੁਕਾਬਲੇ ਤੁਹਾਨੂੰ ਉਸ ਤਰ੍ਹਾਂ ਦਾ ਕੰਜ਼ਿਊਮਰ, ਉਸ ਤਰ੍ਹਾਂ ਦੀ ਇਕੋਨਮੀ, ਉਸ ਤਰ੍ਹਾਂ ਦਾ ਖੁੱਲਾ ਖਰਚਾ ਕਰਨ ਵਾਲਾ ਬੰਦਾ ਜਿਹੜਾ ਜਾਂ ਕਸਟਮਰ ਹੈ ਉਹ ਤੁਹਾਨੂੰ ਹੋਰਾਂ ਇਕੋਨਮੀਜ਼ ਦੇ ਵਿੱਚੋਂ ਲੱਭਣਾ ਖਾਸਾ ਔਖਾ ਹੈ। ਰੂਸ ਨੇ ਹਾਮੀ ਜ਼ਰੂਰ ਭਰੀ ਹੈ ਇਸ ਮਾਮਲੇ ਦੇ ਵਿੱਚ, ਪਰ ਰੂਸ ਦੇ ਵਿੱਚ ਕੀ ਅਮਰੀਕਨ ਕਸਟਮਰ ਵਰਗਾ ਕੋਈ ਕਸਟਮਰ ਹੈਗਾ ਉੱਥੇ? ਉੱਥੇ ਕਿੰਨੀ ਕੁ ਖਪਤ ਤੁਹਾਡੇ ਇਹਨਾਂ ਜਿਹੜੇ ਬਣਾਏ ਗਏ ਉਤਪਾਦ ਆ ਉਹਨਾਂ ਦੀ ਹੋ ਸਕੂਗੀ? ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਿਲ ਆ। ਹਾਂ, ਸਾਡੀ ਜਿਹੜੀ ਸੰਵੇਦਨਾ, ਸਾਡੀ ਜਿਹੜੀ ਹਮਦਰਦੀ ਆ ਉਹਨਾਂ ਲੋਕਾਂ ਦੇ ਨਾਲ ਜ਼ਰੂਰ ਕਹਿ ਸਕਦੇ ਹਾਂ ਜਿਹੜੇ ਲੋਕ ਕਿਰਤੀ ਨੇ। ਫੈਕਟਰੀਆਂ ਬੰਦ ਹੋਣਗੀਆਂ, ਫੈਕਟਰੀਆਂ ਬੰਦ ਹੋਣ ਦੇ ਨਾਲ ਉਹਨਾਂ ਤੇ ਕੰਮਕਾਰ ਤੇ ਅਸਰ ਪਊਗਾ, ਕੰਮਕਾਰ ਤੇ ਅਸਰ ਪੈਣ ਦੇ ਨਾਲ ਉਹਨਾਂ ਦੇ ਜਿਹੜੇ ਚੁੱਲ੍ਹੇ ਆ ਉਹਨਾਂ ਤੇ ਵੀ ਅਸਰ ਪਊਗਾ। ਸੋ ਉੱਥੇ ਆਪਾਂ ਜ਼ਰੂਰ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਧੱਕਾ ਲੱਗੂਗਾ ਇਸ ਦੇ ਨਾਲ, ਕਿਉਂਕਿ ਸਮਾਨ ਜਦੋਂ ਵਿਕੂਗਾ ਹੀ ਨਾ ਤਾਂ ਫੈਕਟਰੀਆਂ ਬਣਾਉਣੀਆਂ ਕਿਉਂ? ਜਦੋਂ ਸਮਾਨ ਵਿਕੂਗਾ ਤਾਂ ਮੈਨੂਫੈਕਚਰਿੰਗ ਕਿਉਂ ਹੋਊਗੀ? ਤੇ ਜੇ ਮੈਨੂਫੈਕਚਰਿੰਗ ਨਹੀਂ ਹੋਊਗੀ ਤੇ ਫਿਰ ਉਹ ਲੋਕ ਜਿਹੜੇ ਰੁਜ਼ਗਾਰ ਜਿਹੜੇ ਜਿਨ੍ਹਾਂ ਦਾ ਹੈਗਾ ਖੁਦ ਦਾ, ਉਹਨਾਂ ਨੂੰ ਫਰਕ ਜ਼ਰੂਰ ਪਊਗਾ। ਪਰ ਇਹਦੇ ਪਿੱਛੇ ਅਮਰੀਕਾ ਨਹੀਂ ਜ਼ਿੰਮੇਵਾਰ, ਇਹਦੇ ਪਿੱਛੇ ਉਹਨਾਂ ਦਾ ਜਿਹੜਾ ਹੁਕਮਰਾਨ ਹੈ ਉਹ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ। ਕਿਉਂਕਿ ਦੱਸਦੇ ਆ ਕਿ 4 ਵਾਰ ਪਿੱਛੇ ਜੇ ਜਰਮਨ ਦੀ ਅਖਬਾਰ ਨੇ ਦਾਅਵਾ ਕੀਤਾ ਇਹ ਕਿ 4 ਵਾਰ ਟਰੰਪ ਨੇ ਕੋਸ਼ਿਸ਼ ਕੀਤੀ ਮੋਦੀ ਦੇ ਨਾਲ ਰਾਬਤਾ ਕਾਇਮ ਕਰਨ ਦੀ, ਪਰ ਉਹ ਪਤਾ ਨਹੀਂ ਕਿਹੜੀ ਆਕੜ ਦੇ ਵਿੱਚ ਬੈਠੇ ਨੇ ਵੀ ਉਹਨਾਂ ਨੇ ਰਾਬਤਾ ਨਹੀਂ ਕਾਇਮ ਕੀਤਾ, ਜਾਂ ਉਹਨਾਂ ਨੂੰ ਗੁੱਸਾ ਆ ਗਿਆ ਵੀ ਮੈਂ ਤਾਂ ਇਹਨਾਂ ਪਿੱਛੇ ਚੋਣ ਪ੍ਰਚਾਰ ਕਰਦਾ ਰਿਹਾ ਤੇ ਹੁਣ ਇਹ ਸਾਡੇ ਨਾਲ ਐਂ ਕਰ ਰਹੇ ਨੇ। ਇਹ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਕਈ ਮੋਦੀ ਭਗਤ ਹੋਣਗੇ, ਉਹਨਾਂ ਨੂੰ ਗੁੱਸਾ ਲੱਗਣਾ ਇਸ ਗੱਲ ਦੇ ਉੱਤੇ ਕਿ ਕੋਈ ਵੀ ਹੁਕਮਰਾਨ ਕਿਸੇ ਵੀ ਦੇਸ਼ ਦਾ, ਉਹਨੂੰ ਆਪਦੇ ਦੇਸ਼ ਦੇ ਹਿੱਤ ਮੂਹਰੇ ਰੱਖਣੇ ਚਾਹੀਦੇ ਨੇ। ਟਰੰਪ ਇਸ ਵੇਲੇ ਹੋਰ ਉਹਨਾਂ ਦੀਆਂ ਬਹੁਤ ਖਾਮੀਆਂ ਹੋਣਗੀਆਂ ਉਹਨਾਂ ਦੇ ਕੰਮਕਾਰ ਦੇ ਵਿੱਚ, ਪਰ ਉਹ ਅਮਰੀਕਨ ਹਿੱਤਾਂ ਨੂੰ ਪਹਿਲ ਦੇ ਰਹੇ ਨੇ। ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਇਹ ਹੋ ਰਿਹਾ ਜਾਂ ਸਾਨੂੰ ਇਹ ਘਾਟਾ ਪੈ ਰਿਹਾ, ਤਾਂ ਉਹ ਇਸ ਕਰਕੇ ਉਹ ਜੇ ਆਪਦੇ ਹਿੱਤਾਂ ਨੂੰ ਹੁਣ ਤੱਕ ਪਹਿਲ ਦਿੰਦੇ ਤਾਂ ਹੁਣ ਤੱਕ ਇਹ ਚੀਜ਼ਾਂ ਜਿਹੜੀਆਂ ਉਹ ਸੋਲਵ ਹੋ ਜਾਣੀਆਂ ਸੀਗੀਆਂ। ਸੋ ਹਲੇ ਇਹ ਕਹਿਣਾ ਜਲਦਬਾਜ਼ੀ ਹੋਊਗੀ। ਕਿੰਨਾ ਨੁਕਸਾਨ ਹੋਊਗਾ? ਨੁਕਸਾਨ ਜ਼ਰੂਰ ਹੋਊਗਾ, ਇਹ ਜਮਾਂ ਪੱਕੀ ਗੱਲ ਹੈ ਜੀ। ਜੀ, ਬਿਲਕੁਲ। ਇਹ ਜਿਹੜੀ ਖਬਰ ਆ ਆਪਾਂ ਰੋਇਟਰਸ ਅਖਬਾਰ ਆ ਉਹਦੇ ਮੁਤਾਬਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਫੋਰਨ ਪੋਰਟਫੋਲੀਓ ਜਿਹੜੇ ਇਨਵੈਸਟਰਸ ਆ ਜੀ। ਉਹਨਾਂ ਨੇ 9.7 ਬਿਲੀਅਨ ਡਾਲਰ ਦਾ ਜਿਹੜਾ ਇੰਡੀਆ ਦੀ ਡੈਪਟ ਆ ਤੇ ਹੂੰ, ਇਕੁਇਟੀਜ਼ ਆ ਹੂੰ। ਉਸ ਆਪਣੀਆਂ ਸੈਲ ਕਰ ਦਿੱਤੀਆਂ। ਜੀ ਬਿਲਕੁਲ। ਤੇ ਕਹਿੰਦੇ ਵੀ 1 ਬਿਲੀਅਨ ਡਾਲਰ ਇੰਡੀਅਨ ਇਕੁਇਟੀ ਓਵਰ ਦਾ 2 ਸੈਸ਼ਨਸ ਦੇ ਵਿੱਚ
ਇਹ ਜਦੋਂ ਤੋਂ ਜਿਹੜੇ ਅਨਾਉਂਸਮੈਂਟ ਹੋਈ ਹੈਗੀ ਆ। ਦੂਸਰੇ ਪਾਸੇ ਪੀਟਰ ਨਵਾਰੋ ਆ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਆ। ਉਹ ਧੜਾ-ਧੜ ਜਿਹੜੇ ਆ ਟ੍ਰੇਡ ਐਡਵਾਈਜ਼ਰ ਆ, ਉਹ ਕਹਿ ਰਹੇ ਆ ਵੀ ਜੋ ਯੂਕਰੇਨ ਤੇ ਰਸ਼ੀਆ ਦੀ ਵਾਰ ਆ, ਇਹ ਮੋਦੀ ਦੀ ਵਾਰ ਆ। ਕਿਉਂਕਿ ਮੋਦੀ ਹੁਣਾਂ ਨੇ, ਪ੍ਰਾਈਮ ਮਿਨਿਸਟਰ ਜਿਹੜੇ ਨਰਿੰਦਰ ਮੋਦੀ ਆ, ਉਹਨਾਂ ਨੇ ਜਿਹੜਾ ਤੇਲ ਖਰੀਦਿਆ ਰਸ਼ੀਆ ਤੋਂ ਬਿਲੀਅਨਸ ਆਫ ਬੈਰਲ ਤੇ ਪ੍ਰੋਫਿਟ ਕੀਤਾ। ਹਾਲਾਂਕਿ ਸਾਰਿਆਂ ਨੂੰ ਪਤਾ ਵੀ ਸਿਰਫ 2 ਕੰਪਨੀਆਂ ਨੇ ਪ੍ਰੋਫਿਟ ਕੀਤਾ, ਆਮ ਲੋਕਾਂ ਦਾ ਤਾਂ ਵਿਚਾਰਿਆਂ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਉੱਥੇ, ਤੇ ਆਮ ਲੋਕਾਂ ਦੀਆਂ ਹੁਣ ਜੌਬਾਂ ਜਾਣੀਆਂ। ਸੋ ਉਹ ਕਹਿੰਦੇ ਆ ਵੀ ਇਹ ਹੁਣ ਕਲੀਅਰ ਕੱਟ ਆ ਵੀ ਈਵਨ ਜਦੋਂ ਅਸੀਂ ਕਿਹਾ ਵੀ ਭਈ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੋ, ਤੇ ਹੁਣ ਇਹ ਖਬਰਾਂ ਆ ਰਹੀਆਂ ਭਈ ਸਤੰਬਰ ਮਹੀਨੇ ਦੇ ਵਿੱਚ ਰਸ਼ੀਆ ਤੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਜਿਹੜਾ ਇੰਡੀਆ ਆ ਉਹ ਕਰੂਡ ਆਇਲ ਖਰੀਦਣ ਜਾ ਰਿਹਾ ਹੈਗਾ, ਜ਼ਿਆਦਾ ਖਰੀਦਣ ਜਾ ਰਿਹਾ। ਸੋ ਉਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੇ ਆਫੀਸ਼ੀਅਲ ਪੀਟਰ ਨਵਾਰੋ ਹੋਣਾ ਨੇ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਕਹਿੰਦੇ ਇਹ ਰਸ਼ੀਆ ਵਾਰ ਨਹੀਂ ਹੈਗਾ, ਇਹ ਮੋਦੀ ਦਾ ਵਾਰ ਆ। ਹੁਣ ਇੱਥੋਂ ਤੁਸੀਂ ਦੇਖ ਲਓ ਕਿ ਕਿੰਨੀ ਕੁ ਜਿਹੜੀ ਆ ਅਮਰੀਕਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਖੜਕ ਪਈ ਹੈਗੀ ਆ। ਦੂਸਰੇ ਪਾਸੇ ਕਹਿੰਦੇ ਵੀ ਇਹਦੇ ਚੋਂ ਫਾਇਦਾ ਕਿਹਨੂੰ ਹੋਊਗਾ, ਇੰਡੀਆ ਯੂਐਸ ਟੂ ਲੂਜ਼ ਫਰੋਮ ਟਰੰਪ ਟੈਰਿਫ ਐਜ਼ ਰਸ਼ੀਆ ਵਿਨਸ। ਇੰਡੀਆ ਨੂੰ ਕਿੰਨਾ ਕੁ ਨੁਕਸਾਨ ਹੋਊਗਾ, ਰਸ਼ੀਆ ਨੂੰ ਕਿੰਨਾ ਕੁ ਹੋਊਗਾ, ਜਾਂ ਅਮਰੀਕਾ ਨੂੰ ਕਿੰਨਾ ਕੁ ਹੋਊਗਾ। ਅਮਰੀਕਾ ਨੂੰ ਤਾਂ ਨਹੀਂ ਕਹਿੰਦੇ ਬਾਹਲਾ ਫਰਕ ਪੈਣਾ ਹੈਗਾ, ਪਰ ਇੰਡੀਆ ਦਾ ਜਿਹੜਾ ਇਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਊਗਾ। ਇੰਡੀਆ ਰਸ਼ੀਆ ਤੋਂ 1.88 ਮਿਲੀਅਨ ਬੈਰਲਸ ਪਰ ਡੇ ਜਿਹੜਾ ਆ ਉਹ ਇੰਪੋਰਟ ਕਰ ਰਿਹਾ ਆ ਫਸਟ ਹਾਫ ਆਫ 2025 ਚ। ਇਹ ਜਿਹੜਾ ਇੱਕ ਐਨਾਲਿਸਟ ਕੈਪਲਰ ਆ, ਉਹਨਾਂ ਨੇ ਜਿਹੜਾ ਇਹ ਡਾਟਾ ਰਿਲੀਜ਼ ਕੀਤਾ ਹੈਗਾ ਆ। ਸੋ ਕਹਿੰਦੇ ਵੀ $5 ਬੈਰਲ ਚੀਪਰ ਆ ਬਾਕੀ ਜਿਹੜੇ ਜਿੱਥੋਂ ਤੁਸੀਂ ਖਰੀਦਦੇ ਹੈਗੇ, ਤਾਂ ਸੋ ਆਪੇ ਪ੍ਰੋਫਿਟ ਉੱਥੋਂ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਕੁ ਜ਼ਿਆਦਾ ਹੈਗਾ। ਸੋ ਯੂਐਸਏ ਦੇ ਨਾਲ ਜੇ ਟ੍ਰੇਡ ਨੂੰ ਦੇਖਿਆ ਜਾਵੇ, ਕਹਿੰਦੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਲਗਭਗ ਜਿਹੜੀ ਅੱਧੀ ਆ ਉਹ ਘਟ ਜਾਣੀ ਆ, ਕਿਉਂਕਿ 50% ਟੈਰਿਫ ਬਹੁਤ ਹੁੰਦਾ ਜਿਹੜੀਆਂ ਇੰਡੀਆ ਤੋਂ ਸਮਾਨ ਆਉਂਦਾ, ਗਰੋਸਰੀ ਹੋਰ ਸਾਰਾ ਕੁਝ, ਉਹਦੇ ਤੇ ਜੇ 50% ਟੈਰਿਫ ਲੱਗ ਜਾਂਦਾ ਆ ਤੇ ਇੱਥੇ ਪ੍ਰਾਈਸਿਸ ਕਿੰਨੀਆਂ ਜਿਹੜੀਆਂ ਉਹ ਐਕਸਪੈਂਸਿਵ ਹੋ ਜਾਣੀਆਂ ਹੈਗੀਆਂ। ਤੇ ਦੂਸਰੇ ਪਾਸੇ ਜਿਹੜੇ ਇੰਡੀਆ ਦੇ ਵਿੱਚੋਂ ਫਿਰ ਆਪੇ ਨਹੀਂ ਨੈਚੁਰਲੀ ਉਹਨਾਂ ਨੇ ਇੱਥੇ ਸਮਾਨ ਭੇਜਣਾ, ਕਿਉਂਕਿ ਉਹ ਵਿਕਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਔਖਾ ਹੋ ਜਾਣਾ ਹੈਗਾ ਆ। ਸੋ ਰਿਊਟਰਸ ਮੁਤਾਬਕ ਉਹ ਕਹਿ ਰਿਹਾ ਵੀ ਇਹਦੇ ਵਿੱਚ ਵਿਨਰ ਮੈਨੂੰ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਲੱਗਦਾ ਹੈਗਾ, ਕਿਉਂਕਿ ਉਹ ਧੜਾ-ਧੜ ਇੰਡੀਆ ਨੂੰ ਤੇਲ ਵੇਚ ਰਿਹਾ ਹੈਗਾ ਤੇ ਯੂਐਸਏ ਦੇ ਨਾਲ ਰਿਲੇਸ਼ਨਸ਼ਿਪ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈਗਾ। ਤੇ ਹੁਣ ਉੱਤੋਂ ਚਾਈਨਾ ਵਾਲਿਆਂ ਦੇ ਨਾਲ ਮੋਦੀ ਸਾਹਿਬ ਹੁਣੀ ਮਿਲਣ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੂੰ ਵੀ ਪਤਾ ਆ ਵੀ ਹੁਣ ਜੇ ਗੱਲਬਾਤ ਕਰਨੀ ਆ ਆਪਾਂ ਜਾਂ ਚੀਨ ਨਾਲ ਜਾਂ ਰਸ਼ੀਆ ਨਾਲ ਸਿੱਧੀ ਕਰਾਂਗੇ, ਛੋਟੇ ਮੁਲਕਾਂ ਨਾਲ ਕਿਉਂ ਕਰਨੀ ਹੈਗੀ ਆ। ਸੋ ਇਹ ਅੱਜ ਦੇ ਰਿਊਟਰਸ ਨੇ ਇਹ ਸਾਰਾ ਕੁਝ ਇੰਡੀਆ ਦੇ ਰੁਪਈਏ ਦੀ ਬਾਬਤ, ਕੌਣ ਲੂਜ਼ ਕਰੂਗਾ ਯੂਐਸਏ ਇੰਡੀਆ ਦੇ ਵਾਰ ਦੇ ਵਿੱਚ, ਇਹ ਸਾਰੀ ਜਿਹੜੀ ਵਾਈਟ ਹਾਊਸ ਦੇ ਜਿਹੜੇ ਪੀਟਰ ਨਵਾਰੋ ਆ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਇਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਹੈ। ਜੀ ਬਿਲਕੁਲ। ਹੁਣ ਦੇਖੋ ਮੋਦੀ ਸਮਰਥਕਾਂ ਨੂੰ ਨਾ ਇਹ ਗੱਲ ਥੋੜੀ ਜਿਹੀ ਸੁਣਨ ਵਾਲੀ ਆ। ਉਹਨਾਂ ਦੇ ਤੇਲ ਖਰੀਦਿਆ 2-3 ਕੰਪਨੀਆਂ ਨੇ, ਮੁਨਾਫਾ ਕਮਾਇਆ ਉਹਨਾਂ ਨੇ, ਤੇ ਭਾਰ ਕਿਹਦੇ ਤੇ ਪੈ ਰਿਹਾ? ਭਾਰ ਲੋਕਾਂ ਤੇ ਪੈ ਰਿਹਾ। ਸਬੰਧ ਖਰਾਬ ਹੋ ਗਏ ਅਮਰੀਕਾ ਦੇ ਨਾਲ, H1B ਵੀਜ਼ਾ ਤੇ ਸਖਤੀ ਹੋ ਗਈ। ਪ੍ਰਭਾਵਿਤ ਕੌਣ ਹੋਊਗਾ? ਲੋਕ ਹੋਣਗੇ। ਕਿ ਮੋਦੀ ਦੇ ਤੇ ਸ਼ਾਹ ਦੇ ਜਵਾਕਾਂ ਨੂੰ ਤਾਂ ਲੋੜ ਨਹੀਂ ਗੀ H1B ਵੀਜ਼ਾ ਦੀ, ਜਾਂ ਹੋਰ ਜਿਹੜੇ ਇੱਥੇ ਇਹ ਫੈਸਲੇ ਲੈਣਗੇ। ਸੋ ਇਹ ਜਿਹੜਾ ਟੋਟਲੀ ਪਿਸਣ ਵਾਲਾ ਬੰਦਾ, ਉਹ ਇਸ ਟਾਈਮ ਭਾਰਤੀ ਨਾਗਰਿਕ ਆ, ਉਹ ਜਿਹੜਾ ਕੰਮਕਾਰ ਕਰਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਚਾਹੁੰਦਾ। ਤੇਲ ਲੈ ਕੇ, ਤੇਲ ਵੇਚ ਕੇ ਰੂਸ ਤੋਂ ਮੁਨਾਫਾ ਕਮਾ ਗਈਆਂ ਕੰਪਨੀਆਂ, ਤੇ ਹੁਣ ਜਿਹੜਾ ਗਾਜ ਡਿੱਗਣੀ ਆ ਉਹ ਡਿੱਗਣੀ ਆ ਆਮ ਲੋਕਾਂ ਦੇ ਉੱਤੇ। ਰਿਸਰਚ ਤੇ ਡਿਵੈਲਪਮੈਂਟ ਦੇ ਮਾਮਲੇ ਦੇ ਵਿੱਚ ਕੈਮੀਕਲਸ ਤੇ ਜੈਮਸ ਤੇ ਜਵੈਲਰੀ, ਲੈਦਰ ਗੁੱਡਸ ਤੇ ਸੀ ਫੂਡ, ਜਿਵੇਂ ਲੈਦਰ ਜੈਕਟਸ, ਸ਼ੂਜ਼ ਨੇ ਜਾਂ ਬੈਗ ਨੇ, ਉਹ ਜਿਹੜੇ ਇੰਡੀਆ ਵੱਡੀ ਪੱਧਰ ਤੇ ਇੰਪੋਰਟ ਕਰਦਾ ਸੀਗਾ। ਮਿਨਰਲ ਫਿਊਲ ਤੇ ਆਇਲ ਦੇ ਮਾਮਲੇ ਦੇ ਵਿੱਚ ਉਹ ਬੈਨੀਫੀਸ਼ੀਅਰ ਸੀਗਾ ਯੂਐਸ ਦੇ ਵਿੱਚੋਂ। ਮਸ਼ੀਨਰੀ ਤੇ ਇਕਵਿਪਮੈਂਟ ਦੇ ਮਾਮਲੇ ਦੇ ਵਿੱਚ ਵੀ ਇੰਡੀਆ ਜਿਹੜਾ ਇੰਪੋਰਟ ਕਰਦਾ ਸੀਗਾ ਇਲੈਕਟ੍ਰੀਕਲ ਮਸ਼ੀਨਰੀ ਯੂਐਸ ਦੇ ਵਿੱਚੋਂ। ਮੈਡੀਕਲ ਕੁਛ ਜਿਹੜੇ ਇੰਸਟਰੂਮੈਂਟਸ ਨੇ, ਜਿਵੇਂ ਆਪਾਂ ਦਿਲ ਦੀਆਂ ਜਿਹੜੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਜਿਹੜੇ ਆਪਰੇਸ਼ਨ ਥੀਏਟਰਾਂ ਦੇ ਵਿੱਚ ਆਪਾਂ ਜਿਹੜਾ ਸਮਾਨ ਦੇਖਦੇ ਹਾਂ, ਜਾਂ ਦਿਮਾਗ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਜਿਹੜੇ ਆਪਾਂ ਜਿਨ੍ਹਾਂ ਮਸ਼ੀਨਾਂ ਦੇ ਨਾਲ ਆਪਰੇਸ਼ਨ ਕੀਤੇ ਜਾਂਦੇ ਆ, ਉਹ ਇੰਡੀਆ ਜਿਹੜਾ ਉਹ ਇੰਪੋਰਟ ਕਰਦਾ ਸੀ ਯੂਐਸ ਦੇ ਵਿੱਚੋਂ, ਕਿਉਂਕਿ ਇੱਥੇ ਹਾਈ ਟੈਕ, ਹਾਈ ਕੁਆਲਿਟੀ ਦੀਆਂ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਇੱਥੋਂ ਲੈਂਦਾ ਸੀ। ਪਰ ਉਹ ਇਸ ਬਾਜ਼ਾਰ ਦੇ ਵਿੱਚ ਸਮਾਨ ਜ਼ਿਆਦਾ ਵੇਚਦਾ ਸੀ ਤੇ ਖਰੀਦ ਇਹਦੇ ਮੁਕਾਬਲੇ ਬਹੁਤ ਘੱਟ ਸੀਗਾ। ਪਰ ਇਸ ਟਾਈਮ ਜਿਹੜਾ ਟਸਲ ਦਾ ਕਾਰਨ ਆ ਉਹ ਯੂਐਸ ਤੋਂ ਮਾਫ ਕਰਨਾ ਰੂਸ ਤੋਂ ਜਿਹੜਾ ਤੇਲ ਖਰੀਦਣਾ, ਉਹ ਸਭ ਤੋਂ ਵੱਡੀ ਟਸਲ ਦਾ ਕਾਰਨ ਅਮਰੀਕਾ ਤੇ ਭਾਰਤ ਵਿਚਾਲੇ ਬਣਿਆ ਹੋਇਆ।